ਭਾਗਾਂ ਵਾਲੇ ਆ ਜਿਹੜੇ ਅਸੀਂ ਬਾਬੇ ਦੇ ਘਰ ਦੇ ਕੋਲ ਪਏ ਆ। ਸਾਡੇ ਗੁਰਦੁਆਰੇ ਦੇ 4 ਦਰਵਾਜ਼ੇ ਹੁੰਦੇ ਨੇ ਤੇ ਉਹ ਚਾਰੇ ਧਰਮਾਂ ਵਾਸਤੇ ਨੇ। ਅਸੀਂ ਤੇ ਬਾਰਡਰ ਦੇ ਉਸ ਪਾਰ ਵੀ ਜਿਹੜੇ ਸਰਦਾਰ ਭਰਾ ਨੇ ਉਹਨਾਂ ਨੂੰ ਭਰਾ ਹੀ ਕਹਿੰਦੇ ਆ। ਜਿੰਨੇ ਕਮਜ਼ੋਰ ਹਨ ਤੁਹਾਨੂੰ ਪੋਲੀਓ ਦੇ ਡ੍ਰੌਪਸ ਵੀ ਕਾਫੀ ਸੀ। ਹਾਂਜੀ ਬਿਲਕੁਲ। अस्सलाम वालेकुम ते जी आयां नूं सत श्री अकाल। मैं तुहाडा अपना बिल्लू घुम्मण पंजाबी लहर तो सोशल अलर्ट तो ते मेरे नाल बैठे ने मेरे सिख वीर। इन्हां नाल गल करांगे बड़ा ही पवित्र दिन ते बड़ा ही पवित्र धरती ते बड़ी पवित्र फिजा। सर की नाम तुहाडा? सरदार हरदीप सिंह। हरदीप सिंह दसोगे अपनी जमण पौ कित्थों आए तुसीं? ਅਸੀਂ ਰਾਵਲਪਿੰਡੀ ਤੋਂ ਆਏ ਆ। ਬੇਸਿਕਲੀ ਮੈਂ ਪਿੰਡੀ ਦੇ ਵਿੱਚ ਰਹਿੰਦਾ ਤੇ ਅੱਛਾ। ਪਿੰਡੀ ਦੇ ਵਿੱਚ ਹੀ ਆਪਣੀ ਜੌਬ ਕਰਦਾ अच्छा ਤੇ ਗੁਰਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਆਇਆ। ਬਾਬੇ ਦੇ ਦਰ ਤੇ ਆਇਆ ਜਨਮ ਦਿਨ ਮਨਾਉਣ ਵਾਸਤੇ ਬਾਬੇ ਦਾ, ਬਾਬਾ ਗੁਰੂ ਨਾਨਕ ਦੇਵ ਜੀ ਦਾ। क्या बात है। ये तकरीबन फिर अगर मुकामी हो तुसीं ते फिर हर साल आंदे होवोगे? ਜੀ ਅਸੀਂ ਹਰ ਸਾਲ ਆਉਂਦੇ ਆ। ਅੱਛਾ, ਇਹ ਬੜੀ ਖੁਸ਼ ਨਸੀਬੀ ਨਹੀਂ ਕਿ ਵੰਡ ਪਈ ਤੇ ਤੁਸੀਂ ਇੱਥੇ ਰਹਿ ਗਏ, ਕਿਉਂਕਿ ਜਿਹੜੇ ਸਾਡੇ ਭਰਾ ਉਸ ਪਾਸੇ ਨੇ ਬਾਰਡਰ ਦੇ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਇੱਥੇ ਆਉਣ ਲੱਗਿਆ। ਜੀ ਜੀ ਅਸੀਂ ਬਹੁਤ ਭਾਗਾਂ ਵਾਲੇ ਆ ਜਿਹੜੇ ਅਸੀਂ ਬਾਬੇ ਦੇ ਘਰ ਦੇ ਕੋਲ ਪਏ ਆ। ਠੀਕ ਹੈ, ਜਿੱਥੇ ਬਾਬੇ ਦੀ ਮਤਲਬ ਜਨਮ ਹੋਇਆ, ਉਹਨਾਂ ਦਾ ਪਦਾਇਸ਼ ਹੋਈ, ਅਸੀਂ ਉੱਥੇ ਰਹਿੰਦੇ ਆ। ਅਸੀਂ ਬਹੁਤ ਭਾਗਾਂ ਵਾਲੇ ਆਪਣੇ ਆਪ ਨੂੰ ਸਮਝਦੇ ਹਾਂ। ਅੱਛਾ, ਸਕੂਲਿੰਗ ਤੁਹਾਡੀ ਪਾਕਿਸਤਾਨ ਵਿੱਚ ਹੋਈ, ਕਾਲਜ ਵੀ ਇੱਥੇ ਹੋਇਆ ਹੈਗਾ। ਅੱਛਾ, ਮੈਂ ਇੱਕ ਸਵਾਲ ਕਰਨਾ ਚਾਹਾਂਗਾ ਕਿ ਬਾਬਾ ਜੀ ਦੀ ਤਾਲੀਮਾਤ ਤੇ ਬਾਬਾ ਜੀ ਦੀ ਜਿਹੜੀ ਸ਼ਖਸੀਅਤ ਹੈਗੀ ਇਸ ਕਮ ਅਜ਼ ਕਮ ਜਿੰਨੇ ਧਰਮ ਮੈਨੂੰ ਇੱਥੇ ਨਜ਼ਰ ਆਉਂਦੇ ਨੇ ਨਾ, ਜਿਨ੍ਹਾਂ 'ਚ ਹਿੰਦੂ ਧਰਮ ਹੈਗਾ, ਸਾਡਾ ਇਸਲਾਮ ਹੈਗਾ, ਤੁਹਾਡਾ ਸਿੱਖੀਜ਼ਮ ਹੈਗਾ, ਬਾਬਾ ਜੀ ਸਭ ਦੇ ਨਜ਼ਦੀਕ ਕਾਬਲੇ ਇhtਰਾਮ ਨੇ, ਉਹਨਾਂ ਦੀ ਤਾਲੀਮਾਤ ਸਭ ਦੇ ਨਜ਼ਦੀਕ ਕਾਬਲੇ ਕਬੂਲ ਹੈ। ਇਸ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਸਰ ਦੇਖੋ, ਬਾਬਾ ਜੀ ਨੇ ਤੇ ਸਿਰਫ ਸੱਚਾਈ ਦਾ ਦਰਸ ਦਿੱਤਾ ਹੈ। ਠੀਕ ਹੈ, ਨੇਕ ਨੀਤੀ ਨਾਲ ਜਿਹੜਾ ਬੰਦਾ ਜਿੱਥੇ ਜਿੱਥੇ ਆਪਣੇ ਮਜ਼ਹਬ ਤੇ ਕਾਇਮ ਹੈ ਉਹ ਕਾਇਮ ਰਵੇ। ਠੀਕ ਹੈ, ਤੇ ਬਾਬਾ ਗੁਰੂ ਨਾਨਕ ਦੇਵ ਜੀ ਨੇ ਇਹੀ ਦੱਸਿਆ ਕਿ ਇਕੱਠੇ ਹੋ ਕੇ ਰਹੋ। ਠੀਕ ਹੈ, ਔਰ ਇਕੱਠੇ ਮਤਲਬ ਪਿਆਰ ਭਾਈਚਾਰੇ ਨਾਲ ਰਹੋ, ਪਿਆਰ ਮੁਹੱਬਤ ਨਾਲ ਰਹੋ। ਤੇ ਇਸੇ ਕਰਕੇ ਤੁਹਾਨੂੰ ਇੱਥੇ ਪੂਰੇ ਗੁਰਦੁਆਰੇ ਦੇ ਵਿੱਚ ਹਰ ਮਜ਼ਹਬ ਦਾ ਬੰਦਾ ਨਜ਼ਰ ਆਏਗਾ। ਹਿੰਦੂ, ਸਿੱਖ, ਮੁਸਲਿਮ ਵੀ ਨਜ਼ਰ ਆ ਰਹੇ ਨੇ ਤੁਹਾਨੂੰ। ਠੀਕ ਹੈ, ਤੇ ਕ੍ਰਿਸਚਨ ਵੀ। ਤੇ ਬਾਕੀ ਜਿਹੜਾ ਗੁਰਦੁਆਰੇ ਦੀ ਬਾਹਰੋਂ ਸੰਗਤਾਂ ਆਈਆਂ ਹੁੰਦੀਆਂ ਨੇ ਉਹਨਾਂ ਕਰਕੇ ਆਮ ਦਿਨਾਂ ਦੇ ਵਿੱਚ ਛੱਡਦੇ ਨੇ, ਮਤਲਬ ਮੁਸਲਿਮਸ ਨੂੰ ਵੀ ਛੋੜਦੇ ਨੇ, ਕ੍ਰਿਸਚਨਸ ਨੂੰ ਵੀ ਛੋੜਦੇ ਨੇ। ਤੇ ਈਵੈਂਟ ਦੇ ਦੌਰ ਕਰਕੇ ਬਾਬਾ ਜੀ ਦੇ ਜਨਮ ਦਿਨ ਦੇ ਕਰਕੇ ਥੋੜ੍ਹਾ ਜਿਹਾ ਪ੍ਰੋਬਲਮ ਆਉਂਦੀ ਹੈ, ਜਿਹਦੀ ਵਜ੍ਹਾ ਤੋਂ ਮੁਸਲਿਮ ਸਾਡੇ ਭਾਈ ਵੀ ਨਹੀਂ ਆ ਸਕਦੇ। ਲੇਕਿਨ ਵੈਸੇ ਜ਼ਿਆਦਾਤਰ ਨੋਰਮਲੀ ਦਿਨਾਂ ਦੇ ਵਿੱਚ ਉਹ ਆਉਂਦੇ ਨੇ ਤੇ ਆਪਣਾ ਜ਼ਿਆਰਤ ਕਰਦੇ ਨੇ। ਤੇ ਬਾਬਾ ਜੀ ਨੇ ਤੇ ਹਮੇਸ਼ਾ ਇਹੀ ਕਿਹਾ ਕਿ ਭਾਈ ਜੀ ਇਕੱਠੇ ਰਹੋ। ਸਾਡੇ ਗੁਰਦੁਆਰੇ ਦੇ 4 ਦਰਵਾਜ਼ੇ ਹੁੰਦੇ ਨੇ ਤੇ ਉਹ ਚਾਰੇ ਧਰਮਾਂ ਵਾਸਤੇ ਨੇ। ਕੀ ਬਾਤ, ਕੀ ਬਾਤ। ਅੱਛਾ, ਜਿਹੜਾ ਇਸ ਵੇਲੇ ਲੰਗਰ ਦਾ ਸਿਕਿਉਰਿਟੀ ਦਾ ਇੰਤਜ਼ਾਮ ਹੈ, ਜਿਹੜਾ ਇਰਦ ਗਿਰਦ ਜ਼ਾਹਿਰ ਹੈ ਕਿ ਬੜਾ ਸੈਂਸਿਟਿਵ ਇਸ਼ੂ ਹੈ, ਤੇ ਤੁਸੀਂ ਇਸ ਹਵਾਲੇ ਨਾਲ ਮੁਤਮਈਨ ਹੋ, ਸੈਟਿਸਫਾਈਡ ਹੋ? ਸਰ ਬਿਲਕੁਲ ਅਸੀਂ ਮੁਤਮਈਨ ਹਾਂ। ਬਿਲਕੁਲ ਸਿਕਿਉਰਿਟੀ ਇੰਤਜ਼ਾਮਾਤ ਬਹੁਤ ਵਧੀਆ ਨੇ। ਠੀਕ ਹੈ, ਬਾਕੀ ਲੰਗਰ ਪਾਣੀ ਦਾ ਇੰਤਜ਼ਾਮ ਹੈ ਬਹੁਤ ਵਧੀਆ। ਤੇ ਬਾਕੀ ਅਸੀਂ ਪਾਕਿਸਤਾਨੀ ਆ, ਸਾਨੂੰ ਆਪਣੇ ਪਾਕਿਸਤਾਨ ਤੇ ਸਾਨੂੰ ਆਪਣੀ ਪੁਲਿਸ ਤੇ ਸਾਨੂੰ ਆਪਣੀ ਪਾਕ ਆਰਮੀ ਤੇ ਪੂਰਾ ਟਰਸਟ ਹੈ ਸਾਨੂੰ। ਉਹ ਸਾਡੀ ਸੇਵਾ ਵਾਸਤੇ ਖੜੇ ਨੇ ਬਾਹਰ। ਤੇ ਬਾਕੀ ਅਸੀਂ ਥੈਂਕ ਯੂ, ਸ਼ੁਕਰ ਦਿੰਦੇ ਹਾਂ ਉਹਨਾਂ ਨੂੰ, ਥੈਂਕ ਯੂ ਕਰਦੇ ਹਾਂ ਆਪਣੀ ਪਾਕ ਆਰਮੀ ਨੂੰ। ਹਰਦੀਪ ਨੇ ਬਹੁਤ ਪਿਆਰੀ ਗੱਲ ਕੀਤੀ ਕਿ ਸਾਡੀ ਆਪਣੀ ਪਾਕਿਸਤਾਨੀ ਪੁਲਿਸ ਸਾਡੀ ਹਿਫਾਜ਼ਤ, ਅਸੀਂ ਉਹਨਾਂ ਕੋਲ ਮੁਕੰਮਲ ਸੈਟਿਸਫਾਈਡ ਹੈ। ਭਰਾ ਜੀ ਕੀ ਨਾਂ ਤੁਹਾਡਾ? ਜੀ ਸਰਦਾਰ ਸੁਰਜੀਤ ਸਿੰਘ। ਹਾਂਜੀ, ਸੁਰਜੀਤ ਸਿੰਘ। ਸੁਰਜੀਤ ਸਿੰਘ। ਸਰਦਾਰ ਜੀ ਤੁਸੀਂ ਵੀ ਮੁਕਾਮੀ ਹੋ, ਪਾਕਿਸਤਾਨੀ ਹੋ? ਜੀ ਪਾਕਿਸਤਾਨੀ। ਪਿੰਡੀ ਤੋਂ? ਜੀ ਜੀ ਪਿੰਡੀ ਤੋਂ। ਰੱਬ। ਕੀ ਬਾਤ ਹੈ। ਅੱਛਾ ਸਰਦਾਰ ਜੀ, ਤੁਸੀਂ ਸਟੂਡੈਂਟ ਹੋ ਯਕੀਨਨ, ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? ਸਰ ਮੈਂ ਸੈਕਿੰਡ ਈਅਰ ਕਰ। ਸੈਕਿੰਡ ਈਅਰ 'ਚ ਬਹੁਤ ਸਾਰੇ ਬੱਚੇ ਸੈਕਿੰਡ ਈਅਰ ਬਗੈਰ ਕੋਸ਼ਿਸ਼ ਤੋਂ ਅੱਛੇ ਨੰਬਰਾਂ ਤੋਂ ਪਾਸ ਹੋ ਗਏ, ਤੇ ਤੁਸੀਂ ਬਾਬਾ ਜੀ ਦਾ ਇਸ ਹਵਾਲੇ ਨਾਲ ਵੀ ਸ਼ੁਕਰੀਆ ਅਦਾ ਕਰੋਗੇ? ਜੀ ਬਿਲਕੁਲ, ਕਿਉਂ ਨਹੀਂ ਕਰਾਂਗੇ, ਅਸੀਂ ਤੇ ਵੈਸੇ ਹੀ ਸ਼ੁਕਰੀਆ ਅਦਾ ਕਰਦੇ ਰਹਿੰਦੇ। ਅੱਛਾ ਜੀ। ਤੇ ਤੁਸੀਂ ਇਹ ਦੱਸੋ ਕਿ ਕਰੋਨਾ ਤੋਂ ਬਾਅਦ ਇਹ ਫੈਸਟੀਵਲ ਦਾ ਜਿਹੜਾ ਐਟਮੋਸਫੀਅਰ ਹੈ ਬੜੀ ਦੇਰ ਬਾਅਦ ਪਹਿਲੀ ਦਫਾ ਹੈ, ਇਸ ਹਵਾਲੇ ਨਾਲ ਹੁਣ ਦਿਲ ਖੁਸ਼ ਨਹੀਂ ਹੁੰਦਾ ਦੇਖ ਕੇ? ਦਿਲ ਤਾਂ ਖੁਸ਼ ਹੁੰਦਾ ਪਰ ਹਜੇ ਵੀ ਉਹੋ ਜੀ ਰੌਣਕ ਮੇਲਾ ਨਹੀਂ ਲੱਗਾ ਹੈ, ਮਗਰ ਥੋੜਾ ਘੱਟ ਹੈ। ਪਹਿਲੇ ਜਦੋਂ ਕਰੋਨਾ ਤੋਂ ਪਹਿਲੇ ਸੀ ਤੇ ਆਵਾਮ ਆਂਦੀ ਸੀ, ਉਹ ਘੱਟ ਇਸ ਕਰਕੇ ਹੈ ਕਿ ਜੀ ਜਿਨ੍ਹਾਂ ਵੈਕਸੀਨ ਲਗਵਾਈ ਹੈ ਤਾਂ ਕਰਕੇ ਉਹਨਾਂ ਨੂੰ ਆਣ ਦਿੱਤਾ ਜਾ ਰਿਹਾ, ਜਿਨ੍ਹਾਂ ਨਹੀਂ ਲਗਵਾਈ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਅੱਛਾ, ਤੇ ਇਸ ਵਜ੍ਹਾ ਤੋਂ ਕਰਕੇ ਥੋੜਾ। ਤੁਸੀਂ ਵੈਕਸੀਨ ਲਗਵਾਈ ਹੋਈ? ਜੀ ਬਿਲਕੁਲ। ਤੁਸੀਂ ਕਮਜ਼ੋਰ ਹੋ, ਤੁਹਾਨੂੰ ਇੱਕ ਹੀ ਟੀਕਾ ਲੱਗਾ ਹੁਣ? ਨਾ, ਤੇ ਟੀਕੇ ਤੇ 2 ਹੀ ਲੱਗੇ ਨੇ।
ਅੱਛਾ ਨਹੀਂ ਨਹੀਂ, ਜਿੰਨੇ ਕਮਜ਼ੋਰ ਹਨ ਤੁਹਾਨੂੰ ਪੋਲੀਓ ਦੇ ਡ੍ਰੌਪਸ ਵੀ ਕਾਫੀ ਸੀ। ਹਾਂਜੀ ਬਿਲਕੁਲ। ਅੱਛਾ 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 ਜਨਾਬ, ਸੁਰਜੀਤ ਸਿੰਘ ਹੀ ਸਾਡੇ ਨਾਲ ਸਨ, ਹਰਦੀਪ ਸਿੰਘ ਸਾਡੇ ਨਾਲ ਸਨ, ਦੋਵੇਂ ਭਰਾ ਸਾਡੇ ਵੀਰ ਪਿੰਡੀਓ। ਤੇ ਅਸੀਂ ਤੇ ਬਾਰਡਰ ਦੇ ਉਸ ਪਾਰ ਵੀ ਜਿਹੜੇ ਸਰਦਾਰ ਭਰਾ ਨੇ ਉਹਨਾਂ ਨੂੰ ਭਰਾ ਹੀ ਕਹਿੰਦੇ ਆ। ਇਹ ਤੇ ਫਿਰ ਸਾਡੀ ਇਸ ਧਰਤੀ ਦੇ ਨੇ। ਔਰ ਮੈਂ ਸਮਝਦਾ ਕਿ ਜਿੰਨਾ ਪਿਆਰ ਸਾਨੂੰ ਸਾਡੇ ਮੁਸਲਿਮ ਭਰਾਵਾਂ ਨਾਲ, ਉਹਦੇ ਨਾਲੋਂ ਵੱਧ ਪਿਆਰ ਸਾਨੂੰ ਇਹਨਾਂ ਭਰਾਵਾਂ ਨਾਲ। ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ। ਜੁਗ ਜੀ ਜੀਓ ਜੀ, ਸਲਾਮਤ ਰਹੋ, ਖੁਸ਼ ਰਹੋ।